ਅਵਤਾਰ ਸਿੰਘ ਜੀ, ਇਸ ਟਾਈਮ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੇ ਭੰਡਾਰਾਂ ਨੂੰ ਲੈ ਕੇ ਕਾਫੀ ਚਿੰਤਾ ਬਣੀ ਪਈ ਆ। ਲਗਾਤਾਰ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਹੁੰਦੇ ਆ ਸਾਰੇ ਮੁਲਕਾਂ ਦੇ ਘਟ ਰਹੇ ਆ। ਸਭ ਨੂੰ ਹੀ ਪਤਾ ਵੀ ਸਟੇਟ ਆਫ ਹਾਰਮੋਜ਼ ਜਿਹੜੀ ਈਰਾਨ ਦੇ ਉੱਤੇ ਲੜਾਈ ਚੱਲ ਰਹੀ ਆ ਈਰਾਨ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਦੀ, ਉਸ ਦੇ ਕਰਕੇ ਜਿਹੜਾ ਸਟੇਟ ਆਫ ਹਾਰਮੋਜ਼ ਬੰਦ ਹੋਇਆ। ਗਲੋਬਲ ਆਇਲ ਸਪਲਾਈ ਦਾ 20% ਦੇ ਉੱਤੇ ਸਿੱਧੀ ਅਸਰ ਪਈ ਆ, ਸੱਟ ਵੱਜੀ ਆ। ਤੇ ਹੁਣ ਮੁਲਕਾਂ ਦੇ ਆਪੋ ਆਪਣੇ ਜਿਹੜੇ ਤੇਲ ਭੰਡਾਰ ਆ ਉਹ ਲਗਾਤਾਰ ਜਿਹੜੇ ਉਹ ਘਟ ਰਹੇ ਆ। ਸੋ ਇਹ ਗਲੋਬਲ ਇਕੋਨਮੀ ਦੇ ਵਿੱਚ ਜਿਹੜਾ ਆਇਲ ਸ਼ੌਕ ਇਹ ਆਇਆ ਆ ਇਸ ਕੌਨਫਲਿਕਟ ਦੇ ਕਰਕੇ, ਇਹਦੇ ਕੀ ਅਸਰ ਜਿਹੜੇ ਆ ਤੁਹਾਨੂੰ ਨਜ਼ਰ ਆ ਰਹੇ ਆ ਆਰਥਿਕਤਾ ਦੇ ਉੱਤੇ? ਹਾਂਜੀ ਹਾਂਜੀ, ਸੋ ਫਾਈਨੈਂਸ਼ੀਅਲ ਟਾਈਮਸ ਨੇ ਪਿਛਲੇ ਹਫਤੇ, ਕਿਉਂਕਿ ਵੀਕਐਂਡ ਤੇ ਮੈਂ ਫਾਈਨੈਂਸ਼ੀਅਲ ਟਾਈਮਸ ਲੈ ਕੇ ਆਇਆ ਸੀ, ਉਹਦੀ ਮੇਨ ਸਟੋਰੀ ਉਹ ਇਹੀ ਆ ਵੀ ਜਿਹੜੇ ਉਹਨਾਂ ਕੋਲ ਰਿਜ਼ਰਵ ਨੇ, ਸਾਰੇ ਮੁਲਕਾਂ ਕੋਲ ਰਿਜ਼ਰਵ ਨੇ, ਉਹ ਬਹੁਤ ਥੋੜੇ ਆ ਜਿਹੜੇ ਰਹਿ ਰਹੇ ਹੈਗੇ। ਸੋ ਸਾਰਿਆਂ ਦੇ ਆਪਣੇ ਆਪਣੇ ਰਿਜ਼ਰਵ ਆ ਜਿਹੜੇ ਘਟ ਰਹੇ ਹੈਗੇ ਆ। ਸਟੇਟ ਆਫ ਹਾਰਮਜ਼ ਵਿੱਚੋਂ ਤੇਲ ਦੀ ਸਪਲਾਈ ਨਾ ਹੋਣ ਕਰਕੇ, ਤੇ ਦੂਸਰਾ ਮਿਡਲ ਈਸਟ ਵਿੱਚੋਂ ਉਹ ਐਕਸਟ੍ਰੈਕਸ਼ਨ ਨਾ ਹੋਣ ਕਰਕੇ, ਕਿਉਂਕਿ ਮਿਡਲ ਈਸਟ ਦੇ ਕੰਟਰੀਜ਼ ਤਾਂ ਹੁਣ ਆਪਣੀ ਜਿੱਦਾਂ ਜਾਨ ਬਚਾਉਣ ਵਾਲੇ ਚੱਕਰ 'ਚ ਜਿਹੜੇ ਹੈਗੇ ਆ ਉਹ ਜ਼ਿਆਦਾ ਵਿਅਸਤ ਹੋ ਰਹੇ ਆ। UAE ਨੇ OPEC ਤੋਂ ਬਾਹਰ ਆ ਕੇ ਆਪਣੇ ਤੌਰ ਤੇ ਤੇਲ ਐਕਸਟ੍ਰੈਕਟ ਕਰਨ ਦਾ ਜਿਹੜਾ ਫੈਸਲਾ ਉਹ ਲੈ ਲਿਆ ਹੋਇਆ। ਤੇ ਆਪਾਂ ਦੇਖ ਰਹੇ ਹਾਂ ਵੀ ਈਰਾਨ ਦੀ ਜੰਗ ਲੰਬੀ ਚੱਲੀ ਜਾਣ ਨਾਲ ਜਿਹੜੇ ਆਰਥਿਕਤਾ ਤੇ ਜਿਹੜੀ ਅਸਰ ਆ, ਗਲੋਬਲ ਆਰਥਿਕਤਾ ਤੇ ਉਹ ਜਿਹੜੇ ਹੈਗੇ ਆ ਪੈਣ ਲੱਗੇ ਹੋਏ ਨੇ। ਸੋ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ। ਸੋ ਇਸ ਵੇਲੇ ਲਗਭਗ $100 ਦੇ ਲਗਭਗ ਮੇਰਾ ਖਿਆਲ ਜਿਹੜੀ ਹੈਗੀ ਆ 100 ਤੋਂ ਉੱਤੇ ਹੀ ਚੱਲ ਰਿਹਾ ਕੰਮ। 100 ਤੋਂ ਉੱਤੇ ਚੱਲ ਰਿਹਾ ਹੈਗਾ। ਸੋ ਵੈਸੇ ਇਹਦਾ ਨਾਰਮਲ ਪ੍ਰਾਈਸ ਆ $50-55 ਆ ਜਿਹੜੀ ਉਹ, ਔਰ ਇਹ ਨਾਰਮਲ ਪ੍ਰਾਈਸ ਮੰਨੀ ਜਾਂਦੀ ਹੈਗੀ। ਸੋ ਜਿਉਂ ਹੀ ਕਰੂਡ ਆਇਲ ਦੀਆਂ ਕੀਮਤਾਂ ਵੱਧਦੀਆਂ ਨੇ, ਸੋ ਕਰੂਡ ਆਇਲ ਨਾਲ ਜਿਹੜੀ ਇਕਨੋਮੀ, ਇਹਦੇ ਦੋ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਾਂ ਇਹਦੇ ਅਰਥ ਦੇਖ ਸਕਦੇ ਹਾਂ। ਇੱਕ ਤਾਂ ਇਹ ਗਲੋਬਲ ਮਾਰਕੀਟਸ ਨੂੰ ਜਿਹੜੀਆਂ ਹੈਗੀਆਂ ਉਹ ਬਿਲਕੁਲ ਡਾਊਨ ਤੇ ਲੈ ਆਉਂਦੀ ਆ। ਕਰੂਡ ਆਇਲ ਜੇ ਉੱਪਰ ਚੜ੍ਹਦਾ ਹੈ ਉਹਦੀ ਕੀਮਤ, ਤਾਂ ਮਾਰਕੀਟਾਂ ਥੱਲੇ ਡਿੱਗ ਪੈਂਦੀਆਂ। ਕਰੂਡ ਆਇਲ ਦਾ ਇਸੇ ਤਰ੍ਹਾਂ ਸੋਨੇ ਨਾਲ ਕਰੂਡ ਆਇਲ ਦਾ, ਜਿੰਨਾ ਕਰੂਡ ਆਇਲ ਉੱਪਰ ਜਾਏਗਾ ਸੋਨਾ ਥੱਲੇ ਡਿੱਗ ਜਾਏਗਾ। ਹੁਣ ਤੁਸੀਂ ਦੇਖੋ ਵੀ ਮਾਰਕੀਟਸ ਆ ਜਿਹੜੀਆਂ ਸਾਰੀਆਂ ਉਹ ਫਲੈਟ ਆ ਜਿਹੜੀਆਂ ਹੋਣ ਲੱਗੀਆਂ ਨੇ। ਬਹੁਤ ਜ਼ਿਆਦਾ ਸ਼ੌਕਸ ਆ ਜਿਹੜੇ ਗਲੋਬਲ ਮਾਰਕੀਟਸ ਵਿੱਚ ਆਪਾਂ ਦੇਖ ਰਹੇ ਹਾਂ। ਜਿਉਂ ਕਰੂਡ ਆਇਲ ਵੱਧਦਾ ਜਾਊਗਾ, ਮਾਰਕੀਟਸ ਆ ਜਿਹੜੀਆਂ ਸਟੇਬਲ ਹੋਣਗੀਆਂ, ਯਾਨੀ ਉਹ ਰਾਈਜ਼ਿੰਗ ਪੁਆਇੰਟ ਤੇ ਨਹੀਂ ਜਾਣਗੀਆਂ, ਉਹ ਜਾਂ ਤਾਂ ਸਟੇਬਿਲਿਟੀ ਤੇ ਰਹਿਣਗੀਆਂ, ਬਹੁਤ ਜਿੱਦਾਂ ਫਲੈਟ ਜਿਹਨੂੰ ਕਹਿੰਦੇ ਆ ਟੈਕਨੀਕਲ ਭਾਸ਼ਾ 'ਚ, ਮਾਰਕੀਟਾਂ ਦੀ ਭਾਸ਼ਾ 'ਚ, ਤੇ ਜਾਂ ਫਿਰ ਉਹਨਾਂ ਦਾ ਡਾਊਨ ਟਰਨ ਉਹ ਹੋਏਗਾ। ਦੂਸਰਾ ਜਿਹੜਾ ਕਰੂਡ ਆਇਲ ਆ, ਹੁਣ ਕਰੂਡ ਆਇਲ ਆਪਾਂ ਨੂੰ ਇਹ ਲੱਗਦਾ ਹੈਗਾ ਵੀ ਜਸਟ ਆਪਾਂ ਗੱਡੀਆਂ 'ਚ ਡੀਜ਼ਲ ਪੈਟਰੋਲ ਜਿਹੜਾ ਪਾਉਂਦੇ ਹੈਗੇ ਆ ਉਹਦੇ ਕੰਮ ਹੀ ਆਉਂਦਾ। ਨਹੀਂ, ਕਰੂਡ ਆਇਲ ਤੋਂ ਬਹੁਤ ਸਾਰੇ ਰੈਜ਼ੀਡਿਊਜ਼ ਨਿਕਲਦੇ ਆ। ਪੈਟਰੋਲ ਐਂਡ ਡੀਜ਼ਲ ਦਾ ਉਹਦੇ ਦੋ ਕੰਪੋਨੈਂਟ ਆ, ਉਹਦੇ ਵਿੱਚੋਂ ਗਰੀਸ ਨਿਕਲਦੀ ਆ, ਕੈਰੋਸਿਨ ਨਿਕਲਦਾ, ਸੜਕਾਂ ਤੇ ਪਾਈ ਜਾਣ ਵਾਲੀ ਲੋਕਾ ਜਿਹੜੀ ਉਹ ਨਿਕਲਦੀ ਹੈਗੀ। ਤੇ ਉਹ ਤੋਂ ਬਿਨਾਂ ਜਿਹੜੇ ਹੈਗੇ ਆ ਬਹੁਤ ਸਾਰੀਆਂ ਇੰਡਸਟਰੀਆਂ, ਜਿੱਦਾਂ ਟਾਇਰਾਂ ਦੀ ਇੰਡਸਟਰੀ, ਸ਼ੂ ਸੋਲਸ ਦੀ ਇੰਡਸਟਰੀ, ਗਾਰਮੈਂਟਸ ਦੀ ਇੰਡਸਟਰੀ, ਇਹਦੇ ਬਹੁਤ ਸਾਰੀਆਂ ਹੋਰ ਜਿਹੜੀਆਂ ਕਿ ਮੈਨੂੰ ਹੋ ਸਕਦਾ ਨਾ ਵੀ ਪਤਾ ਹੋਣ, ਉਹ ਸਾਰੀਆਂ ਇੰਡਸਟਰੀਆਂ ਜਿਹੜੇ ਪ੍ਰੋਡਕਟਸ ਬਣਦੇ ਆ ਉਹਦੇ ਵਿੱਚ ਕਰੂਡ ਆਇਲ ਤੋਂ ਨਿਕਲੇ ਹੋਏ ਰੈਜ਼ੀਡਿਊ। ਕਿਉਂਕਿ ਜਦੋਂ ਆਪਾਂ ਦੇਖਿਆ, ਆਪਾਂ ਨੂੰ ਪੜ੍ਹਾਉਂਦੇ ਹੁੰਦੇ ਸੀਗੇ ਵੀ ਜਿਹੜੀ ਰਿਫਾਈਨਰੀ ਹੈਗੀ ਆ ਉਹ ਰਿਫਾਈਨ ਹੋ ਕੇ ਟੌਪ ਤੇ ਜਾ ਕੇ ਜਿਹੜੀ ਏਵੀਏਸ਼ਨ ਸਪਿਰਿਟ ਨਿਕਲਦੀ ਆ, ਜਿਹੜੀ ਜਹਾਜ਼ਾਂ 'ਚ ਪੈਂਦੀ ਆ, ਉਹ ਤੋਂ ਥੱਲੇ ਪੈਟਰੋਲ ਆ, ਉਹ ਤੋਂ ਥੱਲੇ ਵਾਲੀਆਂ ਜਿਹੜੀਆਂ ਮੋਹਰੀਆਂ ਨੇ ਉਹਦੇ ਚੋਂ ਡੀਜ਼ਲ ਨਿਕਲਦਾ, ਫਿਰ ਗਰੀਸ ਨਿਕਲਦੀ ਆ, ਮਤਲਬ ਕਿ ਬਹੁਤ ਕੁਛ ਆ ਥੱਲੇ ਤੱਕ ਆਉਂਦੇ ਜਿਹੜਾ ਉਹ ਸਾਰੇ ਜਿਹੜੇ ਰੈਜ਼ੀਡਿਊਅਲ ਪ੍ਰੋਡਕਟਸ ਆ ਉਹ ਵੀ ਇੰਡਸਟਰੀ ਦੇ ਜਿਹੜੇ ਹੈਗੇ ਕੰਮ ਆਉਂਦੇ ਹੈਗੇ ਆ। ਸੋ ਇਹਦੇ ਨਾਲ ਇੱਕ ਤਾਂ ਮਾਰਕੀਟਸ ਜਿਹੜੀਆਂ ਅਫੈਕਟ ਹੋਣਗੀਆਂ, ਉਹ ਡਾਊਨ ਟਰਨ ਵਿੱਚ ਜਾਣਗੀਆਂ। ਦੂਜਾ, ਗਲੋਬਲ ਇਕਨੋਮੀ ਦੀਆਂ ਜਿਹੜੀਆਂ ਮੇਨ ਚੀਜ਼ਾਂ ਬਣਨ ਵਾਲੀਆਂ, ਘਰਾਂ ਵਿੱਚ ਯੂਜ਼ ਹੋਣ ਵਾਲੀਆਂ ਜਿਹੜੀਆਂ ਮੇਨ ਚੀਜ਼ਾਂ ਨੇ, ਟਾਇਰ ਹੋਣ, ਚੱਪਲਾਂ ਹੋਣ, ਸ਼ੂ ਹੋਣ, ਗਾਰਮੈਂਟਸ ਹੋਣ, ਜਾਂ ਹੋਰ ਨਿਕਲ ਵਗੈਰਾ ਦੇ ਪ੍ਰੋਡਕਟ, ਪਾਲਿਸ਼ਿੰਗ ਲਈ ਬਹੁਤ ਕੁਛ ਹੈ ਜਿਨ੍ਹਾਂ ਦੇ ਲਈ ਜਿਹੜੇ ਕਰੂਡ ਆਇਲ ਦੇ ਜਿਹੜੇ ਐਕਸਟ੍ਰੈਕਸ਼ਨ ਚੋਂ ਰੈਜ਼ੀਡਿਊਅਲ ਪ੍ਰੋਡਕਟ ਨਿਕਲਦੇ ਉਹ ਹੋਣਗੇ। ਸੋ ਸਾਰੇ ਮੁਲਕਾਂ ਕੋਲ ਜਿਹੜਾ ਹੈਗਾ ਉਹ ਰਿਜ਼ਰਵਸ ਘਟ ਰਹੇ ਹੈਗੇ ਆ। ਸੋ ਆਮ ਤੌਰ ਤੇ ਹੁੰਦਾ, ਜਿਹੜੀ ਸਾਡੇ ਕੋਲ ਸਿਚੁਏਸ਼ਨ ਹੈ ਵੀ ਜਾਪਾਨ ਕੋਲ ਜਿਹੜਾ ਹੈਗਾ 115 ਦਿਨਾਂ ਦਾ ਰਿਜ਼ਰਵ ਹੁੰਦਾ ਹੈਗਾ। ਸੋ ਇਸੇ ਤਰ੍ਹਾਂ ਅਮਰੀਕਾ ਕੋਲ ਵੀ ਲਗਭਗ 100-150 ਜਾਂ 200 ਦਿਨਾਂ ਦਾ ਵੀ ਰਿਜ਼ਰਵ ਆ, ਜਿਹੜਾ ਇਹ ਵੱਡਾ ਰਿਜ਼ਰਵ ਆ ਜਿਹੜਾ ਰੱਖਦੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਯੂਰਪੀਅਨ ਨੇਸ਼ਨਸ ਹੈਗੇ ਆ ਉਹਨਾਂ ਕੋਲ ਜਿਹੜਾ ਹੈਗਾ ਥੋੜੇ ਘੱਟ ਨੇ, 100 ਦਿਨਾਂ ਦਾ, ਕਿਸੇ ਕੋਲ 90, ਕਿਸੇ ਕੋਲ 95, ਕਿਸੇ ਕੋਲ 80। ਸੋ ਇੰਨੇ ਕੁ ਦਿਨਾਂ ਦੇ ਜਿਹੜੇ ਰਿਜ਼ਰਵ ਹੁੰਦੇ ਹੈਗੇ। ਸੋ ਗਲੋਬਲੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਟਾਈਮਸ ਦੀ ਇਹ ਰਿਪੋਰਟ ਹੈਗੀ ਵੀ ਗਲੋਬਲੀ ਆ ਜਿਹੜੇ ਉਹ ਰਿਜ਼ਰਵਸ ਘਟ ਰਹੇ ਆ। ਇਹਦੇ ਜਿਹੜੇ ਆਫਟਰ ਸ਼ੌਕਸ ਆ ਜੰਗ ਦੇ ਉਹ ਸ਼ੁਰੂ ਹੋ ਗਏ ਆ,
ਹਾਲੇ ਸ਼ੁਰੂ ਹੋਏ ਆ, ਇਹ ਕਿੰਨੇ ਲੰਬੇ ਜਾਂਦੇ ਆ, ਕਦੋਂ ਤੱਕ ਸਮਝੌਤਾ ਨਹੀਂ ਹੁੰਦਾ, ਕਦੋਂ ਸਟੇਟ ਆਫ ਹੋਮਸ ਆ ਜਿਹੜਾ ਖੁੱਲਦਾ ਹੈ, ਕਦੋਂ ਸਪਲਾਈ ਨਾਰਮਲ ਹੁੰਦੀ ਹੈ। ਸੋ ਇਹਦੇ ਨਾਲ ਜਿਹੜਾ ਹੈਗਾ ਉਦੋਂ ਤੱਕ ਕਿੰਨਾ ਨੁਕਸਾਨ ਹੋ ਚੁੱਕਿਆ ਹੋਊਗਾ, ਇਹ ਵੀ ਜਿਹੜੀਆਂ ਹੈਗੀਆਂ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਨਹੀਂ ਬਿਲਕੁਲ, ਦੇਖੋ ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਅਵਤਾਰ ਸਿੰਘ ਜੀ ਰਹਿ ਨਹੀਂ ਗਈਆਂ ਵੀ ਹਾਲਾਤ ਕੋਈ ਬਾੜੇ ਚੰਗੇ ਜਿਹੜੇ ਇਕੋਨਮੀ ਨੂੰ ਲੈ ਕੇ ਨਜ਼ਰ ਨਹੀਂ ਆ ਰਹੇ। ਕੱਲਾ ਇਕੋਨਮੀ ਨਹੀਂ, ਇਕੋਨਮੀ ਦੇ ਨਾਲ ਨਾਲ ਹੁਣ ਜੇ ਆਪਾਂ ਦੇਖੀਏ ਐਗਰੀਕਲਚਰ, ਟੂਰਿਜ਼ਮ, ਰੀਅਲ ਅਸਟੇਟ, ਟਰਾਂਸਪੋਰਟੇਸ਼ਨ ਦੀ ਆਪਾਂ ਜਿਹੜੀ ਉਹ ਗੱਲ ਕਰ ਰਹੇ ਹਾਂ ਨਾ, ਸਾਰਿਆਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਹਾਂਜੀ ਹਾਂਜੀ ਅਸਰ ਆ ਇਹ ਪੈ ਬਿਲਕੁਲ। ਰਿਹਾ ਹੈ। ਸੋ ਸਾਰਾ ਟੂਰਿਜ਼ਮ ਖਤਮ ਹੋ ਰਿਹਾ ਹੈ ਹਨਾ। ਸੋ ਰੀਅਲ ਅਸਟੇਟ ਦਾ, ਸੋ ਮੈਨੂਫੈਕਚਰਿੰਗ ਦਾ, ਤੇ ਈਵਨ ਗੈਸ ਆ ਜਿਹੜੀ, ਉਹ ਜਿਹੜੇ ਮੁਲਕ ਡਿਪੈਂਡੈਂਟ ਹੈਗੇ ਨੇ ਗੈਸ ਤੇ, ਜਿੱਦਾਂ ਹਾਂ ਇੰਡੀਆ ਕਰ ਗਏ। ਡਿਪੈਂਡੈਂਟ ਹੈਗਾ ਜਾਂ ਹੋਰ, ਉਹ ਗੈਸ ਦਾ ਜਦੋਂ ਸਿਸਟਮ ਹਲੇ ਗੈਸ ਤੇ ਉਹਨਾਂ ਨਹੀਂ ਬਣਿਆ। ਪਰ ਕਿਉਂਕਿ ਜਿਹੜੀ ਯੂਰਪੀਅਨ ਤੇ ਅਮਰੀਕਨ ਸਿਸਟਮ 'ਚ ਗੈਸ ਹੈਗੀ ਆ, ਉਹ ਪਾਈਪਲਾਈਨ ਦੇ ਥਰੂ ਆਉਂਦੀ ਆ। ਪਰ ਜਿਹੜੇ ਮੁਲਕ ਸਿਲੰਡਰ ਬੇਸਡ ਇੰਡਸਟਰੀ ਤੇ ਡਿਪੈਂਡ ਹੈਗੇ ਆ, ਉਹਨਾਂ ਲਈ ਬਹੁਤ ਜ਼ਿਆਦਾ ਜਿਹੜਾ ਕ੍ਰਾਈਸਿਸ ਆ ਅਗਲੇ ਦਿਨਾਂ 'ਚ ਆਉਣ ਵਾਲਾ ਹੈ। ਨਹੀਂ ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ।